ਇੱਕ ਮੰਦਭਾਗੀ ਖਬਰ ਆਪਾਂ ਨੂੰ ਸਾਦਰਨ ਕੈਲੀਫੋਰਨੀਆ ਤੋਂ ਜਿਹੜੀ ਉਹ ਆ ਰਹੀ ਆ। ਕੁਛ ਦਿਨ ਪਹਿਲਾਂ ਦੀ ਜਿਹੜੀ ਉਹ ਖਬਰ ਆ। ਅੱਜ ਇੱਕ ਮੁੰਡੇ ਨੇ ਜਿਹੜੀ ਆਪਾਂ ਨੂੰ ਇਸ ਦੇ ਬਾਰੇ ਜਿਹੜੀ ਉਹ ਨਾਲ ਜਾਣਕਾਰੀ ਦਿੱਤੀ ਆ ਤੇ ਇਹ ਖਬਰ ਜਿਹੜੀ ਉਹ ਦੱਸੀ ਜਾ ਰਹੀ ਆ ਕ੍ਰਿਪਟੋ ਅਰੀਨਾ ਬਾਸਕਟਬਾਲ ਦਾ ਜਿਹੜਾ ਮੈਚ ਸੀ ਉਸ ਦੇ ਬਾਅਦ ਇੱਕ ਜਿਹੜਾ ਬੰਦਾ ਆ ਉਹ ਮਸ਼ੈਟੀ ਲੈ ਕੇ ਤੁਰਿਆ ਫਿਰਦਾ ਸੀਗਾ। ਉਸਨੇ ਗੱਡੀ ਜਿਹੜੀ ਆ ਉਹ ਵੀ ਚਲਾ ਰਿਹਾ ਸੀ। ਗੱਡੀ ਜਿਹੜੀ ਉਸਨੇ ਪੁਲਿਸ ਵਾਲਿਆਂ ਦੇ ਵਿੱਚ ਵੀ ਕਹਿੰਦੇ ਆ ਕਥਿਤ ਤੌਰ ਦੇ ਉੱਤੇ ਜਿਹੜੀ ਉਹ ਹਮਾਰੀ ਵੀਡੀਓਜ਼ ਵੀ ਆ ਗਈਆਂ ਜਿਹੜੀਆਂ ਉਸ ਦੇ ਵਿੱਚ ਸਾਹਮਣੇ। ਤੇ ਉਸ ਨੂੰ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਕਈ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ। ਅਨਫੋਰਚੂਨੇਟਲੀ ਉਹ ਮੁੰਡਾ ਕਹਿੰਦੇ ਪੰਜਾਬੀ ਸੀ ਤੇ ਮੈਂਟਲੀ ਇਲ ਸੀਗਾ। ਉਸ ਦੇ ਜਿਹੜੇ ਮਿੱਤਰ ਆ ਉਸ ਦੇ ਦੁਆਰਾ ਕਾਲ ਕਰਕੇ ਇਹ ਜਾਣਕਾਰੀ ਨਾਲ ਸਾਂਝੀ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਉਹ ਕੀ ਕਾਰਨ ਸੀਗੇ ਉਸਦੇ ਮੈਂਟਲੀ ਹੈਲਥ ਦਾ, ਕਿਉਂ ਉਸਦਾ ਇਲਾਜ ਨਹੀਂ ਸੀ ਹੋ ਰਿਹਾ ਜਾਂ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਸੀ। ਪੁਲਿਸ ਦੇ ਦੁਆਰਾ ਇੰਨੀਆਂ ਗੋਲੀਆਂ ਮਾਰ ਕੇ ਉਸਨੂੰ ਮਾਰ ਦੇਣਾ ਰਾਦਰ ਦੈਨ ਵੀ ਉਸਨੂੰ ਰਬੜ ਬੁਲਟ ਮਾਰ ਦਿੰਦੇ ਜਾਂ ਪੈਰ 'ਚ ਮਾਰ ਦਿੰਦੇ ਜਾਂ ਉਹ ਕੁਛ ਕਰ ਦਿੰਦੇ। ਉਹਦੇ ਜਿਹੜੇ ਇਸ ਟਾਈਮ ਵੱਖਰੇ ਸਵਾਲ ਆ ਜਿਨ੍ਹਾਂ ਦਾ ਇਸ ਟਾਈਮ ਕੋਈ ਜਵਾਬ ਨਹੀਂ ਹੈਗਾ। ਜਿਹੜੇ ਉੱਥੇ ਫੌਕਸ ਵਾਲਿਆਂ ਨੇ ਜਿਹੜੀ ਉੱਥੇ ਕਵਰੇਜ ਵੀ ਉਸਦੀ ਕੀਤੀ ਉਹ ਇਸੇ ਤਰੀਕੇ ਦੇ ਨਾਲ ਹੀ ਸ਼ੋਅ ਕਰ ਰਹੇ ਸੀ ਵੀ ਉਹ ਤਾਂ ਕ੍ਰਿਮੀਨਲ ਇੱਕ ਜਿਹੜਾ ਉਹ ਬੰਦਾ ਸੀਗਾ, ਪਰ ਉਹਦੇ ਫਰੈਂਡ ਨੇ ਜਿਹੜਾ ਉਹ ਦੱਸਿਆ ਵੀ ਉਹ ਮੈਂਟਲੀ ਇਲ ਸੀਗਾ ਤੇ ਉਹ ਮਸ਼ੈਟੀ ਲੈ ਕੇ ਉੱਥੇ ਕ੍ਰਿਪਟੋ ਜਿਹੜਾ ਅਰੀਨਾ ਆ ਜਿੱਥੇ ਬਾਸਕਟਬਾਲ ਦਾ ਮੈਚ ਚੱਲ ਰਿਹਾ ਸੀ ਉਸ ਦੇ ਬਾਹਰ ਜਿਹੜਾ ਉਹ ਚਲਾ ਗਿਆ ਸੀ ਤੇ ਉੱਥੇ ਇਹ ਹੜਕੰਪ ਜਿਹੜਾ ਉਹ ਮਚਿਆ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ। ਇਹ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਵਿੱਚ ਜੇ ਪੁਲਿਸ ਵਾਲੇ ਨੂੰ ਲੱਗਦਾ ਵੀ ਉਸਦੀ ਜਾਨ ਨੂੰ ਖਤਰਾ ਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੀ ਸਿਖਲਾਈ ਜਿਹੜੀ ਉਹ ਮਿਲੀ ਆ ਜਾਂ ਦਿੱਤੀ ਉਹਨਾਂ ਨੂੰ ਜਾਂਦੀ ਆ ਵੀ ਤੁਸੀਂ ਤੁਰੰਤ ਬੰਦੇ ਨੂੰ ਜਿਹੜਾ ਉੱਥੇ ਢੇਰ ਕਰ ਦਿਓ। ਕੋਈ ਹੋਰ ਇੰਸੀਡੈਂਟ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਉਹ ਵਾਪਰਦਾ, ਪੁਲਿਸ ਵਾਲਿਆਂ ਨੇ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਸੋਚਿਆ ਵੀ ਉਸ ਮੁੰਡੇ ਨੂੰ ਜਿਹੜਾ ਉਹ ਮਾਰਨ ਵਿੱਚ ਹੀ ਜਿਹੜੀ ਉਹ ਭਲਾਈ ਆ। ਸੋ ਨੀਲੇ ਰੰਗ ਦਾ ਉਸਨੇ ਪਟਕਾ ਬੰਨਿਆ ਸੀ, ਲੱਗਦਾ ਨਹੀਂ ਸੀ ਪੂਰੀ ਤਰ੍ਹਾਂ ਵੀ ਉਹ ਕੌਣ ਆ। ਪਰ ਉਸਦੀ ਜਿਹੜੀਆਂ ਕੁਛ